ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਅਕਤੂਬਰ 25 ਦਿਨ ਮੰਗਲਵਾਰ। ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ ਜੀ, ਕੁਝ ਕੁ ਖਬਰਾਂ ਤੇ ਝਾਤ ਪਾਉਣਗੇ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋ ਬਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਜੋ ਆਟੋ ਹੋਮ ਲਾਈਫ ਹੈਲਥ ਟੈਕਸੀ ਟਰੱਕ ਹੋਟਲ ਮੋਟਲ ਫਾਰਮ ਵਰਕਰਸ ਕਾਮ ਅਤੇ ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦੋਸਾਂਝ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਕੁਝ ਗੱਲਾਂ ਬਾਤਾਂ। ਖਬਰਾਂ ਤੁਹਾਡੇ ਕੋਲ ਪਹੁੰਚਦੀਆਂ ਨੇ, ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰਾਂਗੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਤੇ ਜੀ ਸੁਸ਼ੀਲ ਜੀ, ਪਹਿਲਾਂ ਆਪਾਂ ਕੇਜਰੀਵਾਲ ਤੋਂ ਗੱਲ ਕਰਦੇ ਹਾਂ ਕਿ ਕਾਫੀ ਜਿਹੜੀ ਉਹ ਵਾਇਰਲ ਹੋਈ ਪਈ ਆ। ਉਹਨਾਂ ਦੀ ਇੱਕ ਇੰਟਰਵਿਊ ਆਈ ਆ, ਉਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਆ, ਉਹ ਕਾਫੀ ਜਿਹੜੀ ਆ ਘੁੰਮਦੀ ਫਿਰਦੀ ਆ ਜੀ ਆਲੇ ਦੁਆਲੇ। ਬੜੀ ਇੰਪੋਰਟੈਂਟ ਇੰਟਰਵਿਊ ਹੈ। ਅਸਲ 'ਚ ਜਿਹੜੀਆਂ ਗੱਲਾਂ ਕਹੀਆਂ ਉਹ ਥੋੜ੍ਹੀਆਂ ਡਿਸਕਸ ਕਰਨ ਵਾਲੀਆਂ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਸਾਡੇ ਇੱਥੇ ਇੱਕ ਹਿੰਦੀ ਦਾ ਬਹੁਤ ਵੱਡਾ ਅਖਬਾਰ ਹੈ ਦੇਸ਼ ਦਾ, ਦੈਨਿਕ ਭਾਸਕਰ। ਉਹ ਉਸ ਅਖਬਾਰ 'ਚ ਇੰਟਰਵਿਊ ਕੀਤਾ ਗਿਆ, ਉਹਨਾਂ ਨੂੰ ਲੰਬੀ ਮੁਲਾਕਾਤ ਹੈ। ਪਰ ਜਿਹੜੀ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੀ ਆਈ ਹੈ ਇਸ ਇੰਟਰਵਿਊ ਦੇ ਵਿੱਚ, ਉਹਦੇ ਹਵਾਲੇ ਨਾਲ ਅਸੀਂ ਇਸ ਗੱਲ ਨੂੰ ਤੋੜਨਾ ਚਾਹੁੰਦੇ ਹਾਂ। ਉਹਨਾਂ ਨੂੰ ਸਵਾਲ ਇਹ ਪੁੱਛਿਆ ਗਿਆ ਵੀ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਜਿਹੜੀ ਹੈ, ਇਹ ਪੰਜਾਬ ਦੇ ਵਿੱਚ ਆਪਣਾ ਮੁੱਖ ਮੰਤਰੀ ਦਾ ਉਮੀਦਵਾਰ ਕਿਉਂ ਨਹੀਂ ਐਲਾਨਦੀ, ਕਿਉਂ ਡਰਦੇ ਹੋ? ਵਿਰੋਧੀ ਇਹ ਕਹਿੰਦੇ ਆ ਵੀ ਕਿਸੇ ਇੱਕ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਬਗਾਵਤ ਹੋ ਜਾਣੀ ਹੈ। ਇਹਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਿ ਲੋਕ ਜੋ ਕਹਿੰਦੇ ਕਹੀ ਜਾਣ, ਸਾਡੇ ਜਾਣੀ ਆਮ ਆਦਮੀ ਪਾਰਟੀ ਵੱਲੋਂ CM ਕੌਣ ਹੋਊਗਾ ਇਹ ਚਰਚਾ ਦਾ ਵਿਸ਼ਾ ਹੀ ਨਹੀਂ ਹੈ। ਅਸੀਂ ਤਾਂ ਕਹਿੰਦੇ ਮੁੱਦਿਆਂ ਨੂੰ ਲੈ ਕੇ ਕੰਮ ਕਰ ਰਹੇ ਹਾਂ, ਤੇ ਵਾਅਦਾ ਕਹਿੰਦੇ ਮੈਂ ਇਹ ਕਰਦਾ ਹੈ ਕਿ ਜਿਹੜਾ ਵੀ CM ਦਾ ਕੈਂਡੀਡੇਟ ਹੋਊਗਾ ਉਹ ਬਹੁਤ ਹੀ ਆਨੈਸਟ ਹੋਏਗਾ, ਮਿਹਨਤੀ ਹੋਏਗਾ, ਪੰਜਾਬ ਦੇ ਪੰਜਾਬੀਆਂ ਲਈ ਮਰ ਮਿਟਣ ਵਾਲਾ ਹੋਏਗਾ। ਤੇ ਪੂਰੇ ਪੰਜਾਬ ਕਹਿੰਦੇ ਮੈਂ ਘੁੰਮ ਰਿਹਾ, ਮੈਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਵੀ ਤੁਹਾਡਾ ਮੁੱਖ ਮੰਤਰੀ ਕੌਣ ਹੋਊਗਾ। ਲੋਕ ਤਾਂ ਸਾਨੂੰ ਇਹੀ ਪੁੱਛਦੇ ਆ ਵੀ ਜਿਹੜਾ ਡਰੱਗ ਹੈ ਜਾਂ ਕਰਪਸ਼ਨ ਹੈ ਉਹ ਕਿੱਦਾਂ ਖਤਮ ਹੋਊ। ਫਿਰ ਉਹਨਾਂ ਨੂੰ ਇੱਕ ਸਵਾਲ ਇਹ ਪੁੱਛਿਆ ਗਿਆ ਵੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਚੋਣ ਲੜੋਗੇ, ਤੇ ਉਹਨਾਂ ਨੇ ਕੁਝ ਵੀ ਨਹੀਂ ਕਹਿ ਸਕਦਾ, ਇਹ ਲਫ਼ਜ਼ ਵਰਤੇ ਆ ਵੀ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ। ਇੱਕ ਸਵਾਲ ਬੜਾ ਇੰਪੋਰਟੈਂਟ ਉਹਨਾਂ ਨੂੰ ਹੋਰ ਪੁੱਛਿਆ ਗਿਆ ਵੀ ਚਰਚਾ ਚੱਲਦੀ ਆ ਵੀ ਤੁਸੀਂ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਜਾਂ ਆਪਣੀ ਵਾਈਫ ਨੂੰ ਪੰਜਾਬ ਦਾ CM ਬਣਾਉਣਾ ਚਾਹੁੰਦੇ ਆ, ਤੇ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਮੇਰੀ ਵਾਈਫ ਦਾ ਤਾਂ ਸਿਆਸਤ ਵਿੱਚ ਆਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਆਪਣੇ ਬਾਰੇ ਹਾਲੇ ਤੱਕ ਮੈਂ ਸੋਚਿਆ ਨਹੀਂ। ਹੁਣ ਇਹ ਬਹੁਤ ਸੰਖੇਪ 'ਚ ਮੈਂ ਤੁਹਾਨੂੰ ਉਹਦੇ ਇੰਟਰਵਿਊ ਦਾ ਪਾਰਟ ਦੱਸਿਆ। ਇਹਦੇ ਤੋਂ ਸਵਾਲ ਇਹ ਪੈਦਾ ਹੁੰਦਾ ਜਿਹੜੀ ਗੱਲ ਉਹਨਾਂ ਨੇ ਕਹੀ ਹੈ। ਨੰਬਰ 1, ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਖੁਦ ਲੜੋਗੇ ਵਿਧਾਨ ਸਭਾ ਦੀ ਸੀਟ, ਉਹਨਾਂ ਨੇ ਕਿਹਾ ਮੈਂ ਹਾਲੇ ਕੁਝ ਕਹਿ ਨਹੀਂ ਸਕਦਾ। ਜੇ ਉਹਨਾਂ ਨੇ ਪੰਜਾਬ ਦੇ ਵਿਧਾਨ ਸਭਾ ਦੀ ਸੀਟ ਨਹੀਂ ਲੜਨੀ, ਫਿਰ ਉਹਨਾਂ ਨੂੰ 2 ਟੁਕ ਕਹਿਣਾ ਚਾਹੀਦਾ ਸੀ ਵੀ ਹਾਂ ਮੈਂ ਨਹੀਂ ਲੜਨੀ, ਇਹਦਾ ਮਤਲਬ ਉਹ ਲੜਨਗੇ। ਜਦੋਂ ਇਹ ਗੱਲ ਕਵੇ ਕੋਈ ਵੀ ਮੈਂ ਕੁਝ ਕਹਿ ਨਹੀਂ ਸਕਦਾ, ਇਹਦਾ ਮਤਲਬ ਗੱਲ ਕੋਈ ਹੋਰ। ਦੂਜੀ ਗੱਲ, ਜਦੋਂ ਉਹਨੂੰ ਕਿਹਾ ਵੀ ਤੁਸੀਂ ਆਪਣੀ ਵਾਈਫ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਜਾਂ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ, ਤਾਂ ਉਹਨਾਂ ਨੇ ਕਿਹਾ ਵੀ ਮੇਰੀ ਵਾਈਫ ਦਾ ਤਾਂ ਸਵਾਲ ਹੁੰਦਾ, ਆਪਣੇ ਬਾਰੇ ਮੈਂ ਹਾਲੇ ਕੁਝ ਸੋਚਿਆ ਨਹੀਂ। ਸੋ ਇਹ 2 ਗੱਲਾਂ ਬੜੀਆਂ ਇੰਪੋਰਟੈਂਟ। ਇੱਕ ਵੀ ਉਸਨੇ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ, ਮੈਂ ਕੁਝ ਕਹਿ ਨਹੀਂ ਸਕਦਾ, ਇਹ ਗੱਲ ਕਹੀ ਹੈ। ਨੰਬਰ 2, ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਬਚਾ ਕੇ ਰੱਖੀ ਹੋਈ ਹੈ, ਇਹ ਕਹਿ ਕੇ ਵੀ ਹਾਲੇ ਮੈਂ ਸੋਚਿਆ ਨਹੀਂ। ਜੇ ਤੁਹਾਡੇ ਸੋਚਿਆ ਹੋਇਆ ਨਾ ਤਾਂ ਹੀ ਤੁਸੀਂ ਕਿਹਾ ਹਾਲੇ ਮੈਂ ਸੋਚਿਆ ਨਹੀਂ। ਜੇ ਤੁਸੀਂ ਸੋਚਿਆ ਨਾ ਹੁੰਦਾ ਤਾਂ ਤੁਸੀਂ ਕਹਿ ਦੇਣਾ ਸੀ ਵੀ ਨਾ ਵੀ ਮੈਂ ਮੁੱਖ ਮੰਤਰੀ ਨਹੀਂ ਹੋਣਾ, ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੋਏਗਾ ਕੋਈ। ਠੀਕ ਹੈ ਜੀ। ਸੋ ਇਹ ਚਰਚਾ ਹੁਣ ਅੱਜ ਨਵੀਂ ਛਿੜੇਗੀ ਵੀ ਸੱਚਮੁੱਚ ਪੰਜਾਬ ਦਾ CM ਬਣਨਾ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ, ਤੇ ਉਹ ਪੰਜਾਬ ਤੋਂ ਚੋਣ ਵੀ ਲੜਨਗੇ। ਇਹ ਸੰਭਾਵਨਾਵਾਂ ਉਹਨਾਂ ਦੀ ਇਸ ਇੰਟਰਵਿਊ ਦੇ ਵਿੱਚੋਂ ਨਿਕਲ ਕੇ ਆਈਆਂ। ਸੋ ਪੰਜਾਬ ਦੀ ਰਾਜਨੀਤੀ ਇੱਕ ਨਵੇਂ ਦੌਰ 'ਚ ਦਾਖਲ ਹੋਏਗੀ, ਖੁਦ ਅਰਵਿੰਦ ਕੇਜਰੀਵਾਲ ਦੀ ਚੋਣ ਲੜਨ ਦੇ ਨਾਲ ਜਾਂ ਖੁਦ CM ਦਾ ਕੈਂਡੀਡੇਟ ਹੋਣ ਦੇ ਨਾਲ ਇੱਕ ਬਿਲਕੁਲ ਬਦਲਿਆ ਹੋਇਆ ਮਾਹੌਲ ਛੇਤੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਉਹਨਾਂ ਦੀਆਂ ਗੱਲਾਂ ਬਾਤਾਂ ਚੋਂ ਨਿਕਲ ਰਹੀਆਂ ਜੀ। ਹਾਂਜੀ, ਤੇ ਅੱਗੇ ਇੱਕ ਹੋਰ ਗੱਲ ਆ ਜਿਹੜੀ ਉਹਨਾਂ ਨੇ ਕਿਹਾ ਕਿ ਜਿਹੜੇ ਰੁੱਸੇ ਹੋਏ ਨੇ ਧਰਮਵੀਰ ਗਾਂਧੀ ਆ ਜਾਂ ਖਾਲਸੇ ਹੋਏ ਆ ਜਾਂ ਹੋਰ ਵੀ ਕੁਛ ਇਹਨਾਂ ਦੇ ਵਰਕਰ ਆ ਰੁੱਸੇ ਹੋਏ, ਵੀ ਉਹਨਾਂ ਨੂੰ ਮਨਾਵਾਂਗੇ ਜ਼ਰੂਰ।
ਦੇਖੋ, ਬਹੁਤ ਦੇਰ ਬਾਅਦ ਇਹ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਹੀ ਹੈ ਲੁਧਿਆਣੇ। ਇਹ ਗੱਲ ਅਸਲ ਦੇ ਵਿੱਚ ਉਦੋਂ ਹੀ ਹੋ ਜਾਣੀ ਚਾਹੀਦੀ ਸੀ ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ, ਜਦੋਂ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਸੁਰਾਂ ਉੱਠਣ ਲੱਗਦੀਆਂ ਤੇ ਵੀ ਪਾਰਟੀ ਦੇ ਅੰਦਰ ਇੱਕ ਡਿਕਟੇਟਰਸ਼ਿਪ ਹੈਗੀ ਹੈ। ਜੋ ਵੀ ਹੈ ਅਰਵਿੰਦ ਕੇਜਰੀਵਾਲ ਹੈ, ਉਹਨਾਂ ਦਾ ਕਿਹਾ ਜਿਹੜਾ ਲਫ਼ਜ਼ ਹੈ ਕਿ ਪਹਿਲਾ ਲਫ਼ਜ਼ ਹੈ ਤੇ ਉਹੀ ਆਖਰੀ ਲਫ਼ਜ਼ ਹੈ। ਜਦੋਂ ਉਹਨੂੰ ਚੈਲੰਜ ਹੋਇਆ ਪਾਰਟੀ 'ਚ, ਉਸ ਤੋਂ ਬਾਅਦ ਜਿਸ ਤਰ੍ਹਾਂ ਐਕਸ਼ਨ ਦਰ ਐਕਸ਼ਨ ਹੋਏ ਉਹਨਾਂ ਲੋਕਾਂ ਤੇ, ਚਾਹੇ ਪ੍ਰਸ਼ਾਂਤ ਭੂਸ਼ਣ ਹੈ, ਚਾਹੇ ਪ੍ਰਸ਼ਾਂਤ ਭੂਸ਼ਣ ਦੇ ਨਾਲ ਚਾਹੇ ਆਪਣੇ ਯੋਗਿੰਦਰ ਯਾਦਵ ਹੈ, ਜਾਂ ਪੰਜਾਬ 'ਚ ਡਾਕਟਰ ਧਰਮਵੀਰ ਗਾਂਧੀ ਹੈ, ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੇ ਤਾਂ ਨਵੀਂ ਪਾਰਟੀ ਵੀ ਬਣਾ ਲਈ, ਠੀਕ ਹੈ ਜੀ, ਡਾਕਟਰ ਦਲਜੀਤ ਸਿੰਘ ਵਗੈਰਾ ਵਗੈਰਾ, ਜਿਹੜੇ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ ਨੂੰ ਖੜੀ ਕਰਨ ਦੇ ਵਿੱਚ ਜਿਨ੍ਹਾਂ ਨੇ ਨੀਂਹ ਦੇ ਪੱਥਰ ਬਣਨ ਦੀ ਭੂਮਿਕਾ ਨਿਭਾਈ ਹੈ, ਉਹਨਾਂ ਨੂੰ ਉਦੋਂ ਸਸਪੈਂਡ ਕਰਨ ਦੀ ਥਾਂ ਦੇ ਉੱਤੇ ਉਦੋਂ ਉਹਨਾਂ ਦੀਆਂ ਨਾਰਾਜ਼ਗੀਆਂ ਜਿਹੜੀਆਂ ਬੈਠ ਕੇ ਦੂਰ ਕਰਨ ਦੀ ਜ਼ਰੂਰਤ ਸੀ। ਉਦੋਂ ਨਹੀਂ ਹੋਇਆ। ਚਲੋ ਦੇਰ ਆਏ ਦਰੁਸਤ ਆਏ ਆਪਾਂ ਕਹਿ ਸਕਦੇ ਹਾਂ। ਹੁਣ ਪੰਜਾਬ 'ਚ ਜਦੋਂ ਚੋਣਾਂ ਸਿਰ ਤੇ ਹੈ ਤੇ ਜ਼ਰੂਰ ਅਹਿਸਾਸ ਹੋ ਰਿਹਾ ਹੋਏਗਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਇਹ ਜਿਹੜੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਥੰਮ ਹੁੰਦੇ ਸੀ, ਅੱਜ ਉਹ ਨਹੀਂ ਹੈ। ਉਹਨਾਂ ਦੀ ਜ਼ਰੂਰਤ ਹੈ। ਜਾਂ ਇੱਕ ਰਾਜਨੀਤੀ ਵੀ ਹੁੰਦੀ ਹੈ ਵੀ ਤੁਸੀਂ ਇੱਕ ਪੋਜ਼ਿਟਿਵ ਜਿਹੀ ਥਿੰਕਿੰਗ ਬਣਾ ਕੇ ਰੱਖਣੀ ਹੁੰਦੀ ਹੈ ਲੋਕਾਂ ਦੇ ਵਿੱਚ। ਏਦਾਂ ਦੀ ਗੱਲ ਕਹਿ ਕੇ ਵੀ ਤੁਸੀਂ ਇਹ ਕਹੋਗੇ ਵੀ ਅਸੀਂ ਤਾਂ ਉਹਨਾਂ ਨੂੰ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਨੂੰ ਤਿਆਰ ਹੈ, ਉਹੀ ਸਾਡੇ ਨੇੜੇ ਨਹੀਂ ਲੱਗਦੇ, ਤਾਂ ਜੇ ਕੋਈ ਉਲਟ ਅਸਰ ਪੈਣਾ ਉਹਨਾਂ ਦੀ ਬਗਾਵਤ ਦਾ, ਉਸ ਅਸਰ ਨੂੰ ਥੋੜ੍ਹਾ ਘਟਾਇਆ ਜਾ ਸਕੇ। ਪਰ ਫਿਰ ਵੀ ਮੈਂ ਸਮਝਦਾ ਵੀ ਜੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਇਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਬੜਾ ਸਹੀ ਸਮਾਂ ਹੈ। ਸਾਰੇ ਜਿਹੜੇ ਲੋਕ ਨੇ ਉਹਦੇ 'ਚ ਇੱਕ ਅੱਧ ਨੂੰ ਛੱਡ ਕੇ ਸਾਰਿਆਂ ਨੂੰ ਵਾਰੀ ਜਿਹੜਾ ਬੁਲਾ ਕੇ ਉਹਨਾਂ ਨਾਲ ਡਾਇਲੋਗ ਕਰਨਾ ਚਾਹੀਦਾ। ਦੇਖੋ, ਮਸਲੇ ਹੱਲ ਹੁੰਦੇ ਡਾਇਲੋਗ ਨਾਲ, ਸੰਵਾਦ ਨਾਲ। ਜਿੱਥੇ ਸੰਵਾਦ ਖਤਮ ਹੋ ਜਾਏਗਾ ਉੱਥੇ ਮਸਲੇ ਜਿਹੜੇ ਆ ਹੋਰ ਜ਼ਿਆਦਾ ਉੱਭਰ ਆਉਣਗੇ। ਇਸ ਕਰਕੇ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਹੋਰੀ ਜੇ ਡਾਇਲੋਗ ਵੱਲ ਵਧਣਗੇ, ਆਪਣੇ ਹੀ ਉਹਨਾਂ ਲੋਕਾਂ ਦੇ ਨਾਲ ਡਾਇਲੋਗ ਕਰਨ ਵੱਲ ਵਧਣਗੇ ਜਿਹੜੇ ਲੋਕ ਉਹਨਾਂ ਦੇ ਹੀ ਹੈ ਤੇ ਹਾਲੇ ਸਸਪੈਂਡ ਜਾਂ ਪਾਰਟੀ ਤੋਂ ਖਾਰਜ ਨਹੀਂ ਕੀਤੇ ਗਏ, ਤਾਂ ਸ਼ਾਇਦ ਉਹ ਡਾਇਲੋਗ ਦਾ ਇੱਕ ਬਹੁਤ ਚੰਗਾ ਨਤੀਜਾ ਜਿਹੜਾ ਸਾਹਮਣੇ ਆ ਸਕਦਾ ਹੈ। ਅਸੀਂ ਤਾਂ ਇਹ ਸਮਝਦੇ ਹਾਂ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਗਈ ਹੈ, ਇਹਦੇ 'ਚ ਇੰਨੀ ਹਉਮੈ ਹੋ ਗਈ ਰਾਜਨੀਤੀ ਦੇ ਵਿੱਚ, ਹਰ ਬੰਦਾ ਹੀ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੀ ਨਾਇਕ ਹੈ। ਉਸ ਦੌਰ ਦੇ ਵਿੱਚ ਜੇ ਥੋੜਾ ਜਿਹਾ ਤਹੱਮਲ ਵਰਤਣਗੇ ਅਰਵਿੰਦ ਕੇਜਰੀਵਾਲ ਪੰਜਾਬ ਦੀ, ਕਿਉਂਕਿ ਜੰਗ ਬੜੀ ਵੱਡੀ ਜੰਗ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੀ, ਤੇ ਸਭ ਨੂੰ ਨਾਲ ਲੈਣ ਦੀ ਇੱਕ ਜ਼ਰੂਰਤ ਜ਼ਰੂਰ ਹੈ ਅਰਵਿੰਦ ਕੇਜਰੀਵਾਲ ਨੂੰ। ਜੇ ਉਹਨਾਂ ਨੇ ਇਹ ਗੱਲ ਕਹੀ ਹੈ, ਜੇ ਉਹਦੇ ਤੇ ਅਮਲੀ ਰੂਪ ਦੇ ਵਿੱਚ ਉਹ ਕੰਮ ਕਰਨਗੇ ਤਾਂ ਆਮ ਆਦਮੀ ਪਾਰਟੀ ਲਈ ਇੱਕ ਚੰਗਾ ਮਾਹੌਲ ਜਾਂ ਚੰਗਾ ਭਵਿੱਖ ਜਿਹੜਾ ਆ ਉਹ ਜ਼ਰੂਰ ਸਾਨੂੰ ਦਿਖਾਈ ਦੇਗਾ। ਅੱਛੀ, ਤੇ ਅਗਲੀ ਗੱਲ ਆਪਾਂ ਕਾਂਗਰਸ ਦੀ ਕਰੀਏ। ਜੇ ਨਵਜੋਤ ਸਿੱਧੂ ਉਹਨੇ ਕੋਈ ਵੀ ਫੈਸਲਾ ਨਹੀਂ ਕੀਤਾ, ਆਪਣੇ ਆਪ ਦਾ ਹੀ ਤਮਾਸ਼ਾ ਬਣਿਆ ਪਿਆ ਆ, ਤੇ ਉਧਰ ਕਾਂਗਰਸ ਪਾਰਟੀ ਆ, ਕਦੀ ਆ ਜਾਓ ਕਦੀ ਨਿਕਲ ਜਾਓ, ਕਦੀ ਬੂਹੇ ਬੰਦ ਹੋ ਗਏ ਕਦੀ ਖੁੱਲ੍ਹ ਗਏ ਆ। ਤੇ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਿਆਨ ਦਿੱਤਾ ਕਿ ਦੀਵਾਲੀ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਕੋਈ ਨਾ ਕੋਈ ਜਿਹੜਾ ਫੈਸਲਾ ਆ ਜਾਏਗਾ। ਕੀ ਇਹਨਾਂ ਦੀ ਸੌਦੇਬਾਜ਼ੀ ਹੈ ਇਹ? ਦੇਖੋ, ਸੌਦੇਬਾਜ਼ੀ ਅਸਲ 'ਚ ਚੱਲ ਰਹੀ ਹੈ, ਸੌਦੇਬਾਜ਼ੀ ਸਿਰੇ ਨਹੀਂ ਚੱਲ ਰਹੀ। ਦੋ ਗੱਲਾਂ ਇਹਦੇ 'ਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਦੇਖੋ, ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਈ ਹੈ, ਇਹਦੇ 'ਚ ਹੁਣ ਕੋਈ ਦੋ ਰਾਵਾਂ ਨਹੀਂ, ਇਹ ਗੱਲ ਮੰਨੀ ਗਈ ਹੈ। ਤੇ ਖੁਦ ਕੈਪਟਨ ਅਮਰਿੰਦਰ ਜਦੋਂ ਰਾਹੁਲ ਗਾਂਧੀ ਨੂੰ ਮਿਲੇ ਸੀ, ਉਸ ਤੋਂ ਬਾਅਦ ਥੋੜ੍ਹੀਆਂ ਸੁਰਾਂ ਕੈਪਟਨ ਅਮਰਿੰਦਰ ਦੀਆਂ ਨਰਮ ਪਈਆਂ ਸੀ ਨਵਜੋਤ ਸਿੱਧੂ ਬਾਰੇ, ਤੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਦਰਵਾਜ਼ੇ ਕਦੀ ਵੀ ਬੰਦ ਨਹੀਂ ਹੋਏ ਨਵਜੋਤ ਸਿੱਧੂ ਲਈ। ਪਰ ਨਵਜੋਤ ਸਿੰਘ ਸਿੱਧੂ ਦੀ ਸੌਦੇਬਾਜ਼ੀ ਕੋਈ ਵੱਡੀ ਜਿਹੜੀ ਸਿਰੇ ਨਹੀਂ ਚੱਲ ਰਹੀ। ਉਹ ਸੌਦੇਬਾਜ਼ੀ ਕੀ ਹੈ? ਨਵਜੋਤ ਸਿੰਘ ਸਿੱਧੂ ਆਪਣੇ ਆਵਾਜ਼ ਪੰਜਾਬ ਫਰੰਟ ਲਈ ਮੰਗ ਰਹੇ ਨੇ 10 ਸੀਟਾਂ, ਵੀ 10 ਸੀਟਾਂ ਸਾਨੂੰ ਘੱਟੋ ਘੱਟ ਦਿਓ। 5 ਤਾਂ ਉਹਨਾਂ ਕੋਲ ਹੈਗੀਆਂ ਹੀ ਆ ਸਮਝ ਲਓ, ਤੇ ਇੱਕ ਪ੍ਰਗਟ ਸਿੰਘ ਦੀ, 2 ਬੈਂਸ ਭਰਾਵਾਂ ਦੀ, ਇੱਕ ਨਵਜੋਤ ਕੌਰ ਸਿੱਧੂ ਦੀ, ਜਾਨੀ 4 ਉਹਨਾਂ ਕੋਲ ਹੈਗੀ ਹੈ, ਤੇ ਉਹ 10 ਸੀਟਾਂ ਮੰਗ ਰਹੇ ਆ। ਸੌਦੇਬਾਜ਼ੀ ਤਾਂ ਨਹੀਂ ਸਿਰੇ ਚੱਲ ਰਹੀ ਕਿ ਕਾਂਗਰਸ ਇਹ ਕਹਿੰਦੀ ਹੈ ਵੀ ਤੁਸੀਂ 6 ਤੋਂ ਲੈ ਕੇ 8 ਤੱਕ ਸੀਟਾਂ ਲੈ ਲਓ। ਦੂਜੀ ਗੱਲ ਇਹ ਹੈ ਕਿ ਕਾਂਗਰਸ ਅੜੀ ਹੋਈ ਸੀ ਵੀ ਤੁਸੀਂ ਮਰਜ ਕਰੋ ਆਪਣੀ ਪਾਰਟੀ ਨੂੰ, ਮਤਲਬ ਆਵਾਜ਼ ਪੰਜਾਬ ਫਰੰਟ ਨੂੰ ਕਾਂਗਰਸ ਮਰਜ ਕਰੋ। ਉਹ ਇਸ ਗੱਲ ਤੇ ਅੜਿਆ ਵੀ ਅਸੀਂ ਮਰਜ ਨਹੀਂ ਕਰਨਾ, ਅਸੀਂ ਅਲਾਇੰਸ ਕਰਨਾ। ਇਹ ਥੋੜਾ ਅੜਿੱਕਾ। ਦੂਜੀ ਗੱਲ ਜਿਹੜੀ ਪ੍ਰਤਾਪ ਸਿੰਘ ਬਾਜਵਾ ਵਾਲੀ ਹੈ, ਪ੍ਰਤਾਪ ਸਿੰਘ ਬਾਜਵਾ ਅਸਲ ਦੇ ਵਿੱਚ ਭਾਵੇਂ ਉਹਦਾ ਧੜਾ ਨਹੀਂ ਦਿਖਾਈ ਦੇ ਰਿਹਾ ਜਿੱਦਾਂ ਪ੍ਰਤਾਪ ਸਿੰਘ ਬਾਜਵਾ ਪ੍ਰੈਜ਼ੀਡੈਂਟ ਹੁੰਦੇ ਸੀ, ਕੈਪਟਨ ਅਮਰਿੰਦਰ ਦਾ ਧੜਾ ਦੀਦਾ ਹੁੰਦਾ ਸੀ। ਪ੍ਰਤਾਪ ਸਿੰਘ ਬਾਜਵਾ ਦਾ ਉੱਦਾਂ ਦਾ ਧੜਾ ਭਾਵੇਂ ਨਹੀਂ ਦਿਖਾਈ ਦੇ ਰਿਹਾ, ਪਰ ਉਹ ਧੜਾ ਉਹਨਾਂ ਦਾ ਹੈਗਾ। ਤੇ ਆਪਣੇ ਧੜੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਕੈਪਟਨ ਦੇ ਨਾਲ ਦਾਲ ਨਹੀਂ ਗਲਦੀ, ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਲੇ ਉਹ ਆਏ ਨਹੀਂ, ਔਰ ਤੋਂ ਪਹਿਲੇ ਉਹਨਾਂ ਨੇ ਕੈਪਟਨ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਇਹ ਪ੍ਰਤਾਪ ਸਿੰਘ ਬਾਜਵਾ ਆਪਣੇ ਧੜੇ ਨੂੰ ਮਜ਼ਬੂਤ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਦੀ ਸਪੋਰਟ ਕਰ ਰਿਹਾ ਹੈ ਵੀ ਕੱਲ੍ਹ ਨੂੰ ਜੇ ਨਵਜੋਤ ਸਿੰਘ ਸਿੱਧੂ ਆ ਜਾਂਦੇ ਆ
ਤੇ ਉਹ ਕੈਪਟਨ ਨਾਲ ਉਹਨਾਂ ਦੀ ਬਣਨੀ ਨਹੀਂ, ਉਹ ਸਾਡੇ ਧੜੇ ਚ ਆ ਜਾਣਗੇ, ਸਾਡਾ ਧੜਾ ਮਜ਼ਬੂਤ ਹੋ ਜਾਊਗਾ। ਸੋ ਕਾਂਗਰਸ ਦੇ ਅੰਦਰ ਧੜੇਬਾਜ਼ੀ ਵੀ ਇੱਕ ਇਸ ਕਿਸਮ ਦੀ ਚੱਲ ਰਹੀ ਹੈ। ਉਹਦੇ ਬਾਵਜੂਦ ਆਵਾਜ਼ ਪੰਜਾਬ ਫਰੰਟ ਜਾਂ ਨਵਜੋਤ ਸਿੰਘ ਸਿੱਧੂ, ਇਹਨਾਂ ਦੀ ਹਾਲਤ ਕਾਫੀ ਜ਼ਿਆਦਾ ਕਹਿ ਲਓ ਕਸ਼ਮਕਸ਼ ਵਾਲੀ ਹੈ, ਅਜੀਬ ਕਿਸਮ ਦੀ ਕਸ਼ਮਕਸ਼ ਦਿਖਾਈ ਦੇ ਰਹੀ ਹੈ। ਅਸੀਂ ਖਬਰ ਵੀ ਸਾਂਝੀ ਕੀਤੀ ਸੀ। ਹਾਲੇ ਵੀ ਨਵਜੋਤ ਸਿੰਘ ਸਿੱਧੂ ਦਾ ਚਾਹੁੰਦੇ ਕਾਂਗਰਸ ਜੁਆਇਨ ਕਰਨਾ, ਤੇ ਉਹਨਾਂ ਦੀ ਪਤਨੀ ਜਿਹੜੀ ਨਵਜੋਤ ਕੌਰ ਸਿੱਧੂ, ਉਹਨਾਂ ਦਾ ਮਨ ਹਾਲੇ ਵੀ ਆਮ ਆਦਮੀ ਪਾਰਟੀ ਵੱਲ ਹੈ। ਇਹ ਜਿਹੜੀ ਕਸ਼ਮਕਸ਼ ਝੂਲ ਰਹੀ ਹੈ ਸਿੱਧੂ ਜੋੜੀ, ਇਹਨੇ ਬੈਂਸ ਭਰਾਵਾਂ ਦਾ ਜਿਹੜਾ ਰਾਜਨੀਤਿਕ ਭਵਿੱਖ ਹੈ ਤੇ ਪ੍ਰਗਟ ਸਿੰਘ ਦਾ ਜਿਹੜਾ ਸਿਆਸੀ ਭਵਿੱਖ ਹੈ, ਉਹਦੇ ਤੇ ਵੀ ਕੁਐਸਚਨ ਮਾਰਕ ਲਾਇਆ ਹੋਇਆ। ਸੋ ਇੱਕ ਅਜੀਬ ਕਿਸਮ ਦਾ ਮਾਹੌਲ ਇਸ ਵੇਲੇ ਪੰਜਾਬ 'ਚ ਹੈ। ਉਹਦੇ ਆਉਣ ਨਾਲ ਕਾਂਗਰਸ ਨਾਲ ਅਲਾਇੰਸ ਕਰਨ ਦੇ ਨਾਲ ਕਿੰਨਾ ਕੁ ਲਾਭ ਹੁੰਦਾ, ਕਿੰਨਾ ਕੁ ਨਹੀਂ। ਜਦੋਂ ਅਲਾਇੰਸ ਕਰਨਗੇ, ਜਦੋਂ ਜੁੜਨਗੇ ਆਪੋ ਵਿੱਚ ਹੀ, ਉਹਦੇ ਤੇ ਚਰਚਾ ਆਪਾਂ ਉਦੋਂ ਕਰਾਂਗੇ। ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਬਹੁਤ ਦੁਬਿਧਾ ਵਿੱਚ ਪਾਇਆ ਹੋਇਆ ਹੈ। ਸਿੱਧੂ ਹੋਰਾਂ ਨੇ, ਸਿੱਧੂ ਦੀ ਪਤਨੀ ਨੇ, ਜਾਂ ਬੈਂਸ ਭਰਾਵਾਂ ਨੇ, ਜਾਂ ਵੀ ਆਵਾਜ਼ ਪੰਜਾਬ ਫਰੰਟ ਜਿਹੜਾ ਹੈ। ਤੇ ਦੋਨੇ ਪਾਸੇ ਜਦੋਂ ਤੁਸੀਂ ਪੈਰ ਰੱਖਦੇ ਹੋ, ਕਿਸ਼ਤੀ ਦੇ ਦੋਵਾਂ ਪਾਸੇ ਪੈਰ ਰੱਖਦੇ ਹੋ, ਤੇ ਫਿਰ ਡੁੱਬਣ ਵਾਲੀ ਗੱਲ ਹੁੰਦੀ ਹੈ। ਹਾਲ ਫਿਲਹਾਲ ਉਹ ਡੁੱਬੇ ਹੋਏ ਨੇ। ਉਹ ਸੌਦੇਬਾਜ਼ੀ ਕਿੰਨੀ ਕੁ ਸਿਰੇ ਚੜ੍ਹਦੀ ਹੈ, ਪਰ ਮਾੜੀ ਗੱਲ ਇਹ ਹੈ ਕਿ ਸਿਆਸਤ ਨੂੰ ਸੌਦਾ ਬਣਾ ਦਿੱਤਾ ਗਿਆ ਤੇ ਸੌਦਾ ਜਿਹੜਾ ਇਸ ਕਿਸਮ ਦਾ ਹੁੰਦਾ, ਜੇ ਏਦਾਂ ਚੱਲੇ ਤਾਂ ਫਿਰ ਉਹ ਨੁਕਸਾਨ ਤਾਂ ਹੁੰਦਾ ਹੀ ਹੈ। ਤੁਹਾਨੂੰ ਆਪ ਨੂੰ ਵੀ ਨੁਕਸਾਨ ਹੋ ਸਕਦੇ ਹੈ ਤੇ ਲੋਕਾਂ ਨੂੰ ਨੁਕਸਾਨ ਤਾਂ ਇਸ ਸਿਆਸੀ ਸੌਦੇਬਾਜ਼ੀ ਤੋਂ ਹੈਗੇ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਦੇਸ਼ ਦਾ ਸਭ ਤੋਂ ਵੱਡਾ ਇੱਕ ਸਿਆਸੀ ਟੱਬਰ ਸਮਾਜਵਾਦੀ ਪਾਰਟੀ ਇਸ ਵੇਲੇ ਖਿਲਾਰੀਵਾਲ, ਦੇਸ਼ ਦਾ ਸਭ ਤੋਂ ਵੱਡਾ ਸਿਆਸੀ ਟੱਬਰ, ਤੁਸੀਂ ਸਹੀ ਕਿਹਾ। 18 ਜਾਣੇ ਆ ਉਸ ਟੱਬਰ 'ਚ, ਸਾਰਾ ਟੱਬਰ ਦਾ ਹੀ ਰਾਜ ਆ ਜਾਣੀ ਉੱਥੇ। ਇੱਕ ਗੱਲ ਤਾਂ ਚੰਗੀ ਹੈ ਵੀ ਟੱਬਰਦਾਰੀ ਟੁੱਟ ਰਹੀ ਹੈ। ਘੱਟੋ ਘੱਟ ਜਿਹੜੀ ਟੱਬਰਦਾਰੀ ਹੈ ਨਾ ਸਿਆਸਤ ਦੇ ਵਿੱਚ, ਉਹਦਾ ਭੋਗ ਜੇ ਇਸ ਅੰਦਾਜ਼ 'ਚ ਪਵੇ ਤਾਂ ਚੰਗੀ ਗੱਲ ਹੈ। ਪਿੱਛੇ ਤੁਸੀਂ ਸੁਣਿਆ, ਆਪਾਂ ਪੜ੍ਹਿਆ, ਰਾਜਾ ਮਹਾਰਾਜਾ ਦੇ ਵਿੱਚ ਇਹ ਇੱਕ ਕਲਚਰ ਹੁੰਦਾ ਸੀ ਬਈ ਜਦੋਂ ਮੁੰਡਾ ਜਵਾਨ ਹੋ ਜਾਂਦਾ ਸੀ ਉਹ ਮਹਾਰਾਜਾ ਬਣ ਜਾਂਦਾ ਸੀ, ਰਾਜ ਭਾਗ ਉਹਦੇ ਕੋਲ ਆ ਜਾਂਦਾ ਸੀ ਤੇ ਆਪਣੇ ਪਿਓ ਨੂੰ ਹੀ ਕਾਲ ਕੋਠੀ 'ਚ ਸਿੱਟ ਦਿੰਦੇ ਸੀ। ਇਹ ਮੁਗਲ ਬਾਦਸ਼ਾਹਾਂ ਦੀ ਪੂਰੀ ਦੀ ਪੂਰੀ ਜਿਹੜੀ ਇੱਕ ਆਪਣੇ ਕੋਲ ਹਿਸਟਰੀ, ਉਹਦੇ 'ਚ ਬਹੁਤ ਸਾਰੇ ਏਦਾਂ ਦੇ ਕਾਂਡ ਹੈਗੇ ਆ। ਅੱਜ ਦੀ ਰਾਜਨੀਤੀ ਵੀ ਜਿਹੜੀ ਪੁਰਾਤਨ ਰਾਜਨੀਤੀ ਉਹਦੇ ਤੋਂ ਕੋਈ ਬਹੁਤੀ ਵੱਖਰੀ ਨਹੀਂ ਹੈ। ਹੁਣ ਇਹ ਦਿਖਾਈ ਦੇ ਰਿਹਾ। ਪੰਜਾਬ ਦੇ ਹਵਾਲੇ ਨਾਲ ਗੱਲ ਕਰ ਲਓ, ਪੰਜਾਬ 'ਚ ਯਾਨੀ ਇੰਨਾ ਕਬਜ਼ਾ ਕੀਤਾ ਬਾਦਲ ਸਾਹਿਬ ਨੇ, 84-85 ਸਾਲ ਦੀ ਉਮਰ ਹੋ ਗਈ, ਆਪਣੇ ਮੁੰਡੇ ਨੂੰ ਹਾਲੇ ਤੱਕ ਮੁੱਖ ਮੰਤਰੀ ਦੀ ਕੁਰਸੀ ਨਹੀਂ ਦਿੱਤੀ। ਸੁਰਿੰਦਰ ਕੌਰ ਬਾਦਲ ਜੀ ਤਰਲੇ ਕਰਦੇ ਚਲੇ ਗਏ ਵੀ ਮੇਰੇ ਪੁੱਤ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ। ਅੱਜ ਬਣਾਉਂਦਾ, ਕੱਲ੍ਹ ਬਣਾਉਂਦਾ, ਤਰੀਕਾਂ ਵੀ ਰੱਖ ਲਈਆਂ ਕਈ ਵਾਰੀ ਵੀ ਫਲਾਨੀ ਵਿਸਾਖੀ ਤੇ ਜਿਹੜਾ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਜਾਣਗੇ, ਪਰ ਉਹ ਸਾਰੀਆਂ ਤਰੀਕਾਂ ਲੰਘ ਗਈਆਂ। 10 ਸਾਲ ਵੀ ਏਦਾਂ ਨਿਗਾਰਤੇ। ਹੁਣ ਨਵੇਂ ਸਿਰੋਂ ਜਦੋਂ ਚੋਣ ਹੋਣੀ ਹੈ ਤੇ ਜਿਹੜੀ ਸੰਭਾਵਨਾ ਸੀ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦੀ, ਉਹ ਲਗਭਗ ਖਤਮ ਹੋ ਗਈ ਹੈ, ਕਿਉਂਕਿ ਅਕਾਲੀ ਦਲ ਬੀਜੇਪੀ ਗਠਜੋੜ ਦੇ ਖਿਲਾਫ ਇੱਕ ਮੂਵ ਹੈ ਪੰਜਾਬ ਦੇ ਵਿੱਚ। ਯਾਨੀ ਸੱਤਾ ਕਿੰਨੀ ਜ਼ਿਆਦਾ ਮਜਬੂਰ ਕਰ ਦਿੰਦੀ ਹੈ ਬੰਦੇ ਨੂੰ ਵੀ ਆਪਣਾ ਪਿਓ, ਆਪਣਾ ਪੁੱਤ ਵੀ ਭੁੱਲ ਜਾਂਦਾ ਹੈ। ਇਹ ਅਸੀਂ ਪੰਜਾਬ ਦੇ ਭਾਵੇਂ ਟੱਬਰ ਦਾ ਹੀ ਰਾਜ ਹੈ, ਮਜੀਠੀਏ ਤੋਂ ਲੈ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਖੁਦ ਬਾਦਲ ਸਾਹਿਬ, ਇੱਥੇ ਵੀ ਟੱਬਰ ਦਾ ਰਾਜ ਹੈ। ਪਰ ਜਿਹੜਾ ਪੂਰਾ ਕਬਜ਼ਾ ਆ ਉਹ ਵੱਡੇ ਬਾਦਲ ਸਾਹਿਬ ਦਾ, ਉਹ ਕਬਜ਼ਾ ਛੱਡਣ ਨੂੰ ਤਿਆਰ ਨਹੀਂ ਇਸ ਉਮਰ 'ਚ ਵੀ। ਤੇ ਏਦਾਂ ਹੀ ਉੱਥੇ ਪ੍ਰੋਬਲਮ ਬਣੀ ਹੈ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ। ਉੱਥੇ ਮੁੱਖ ਮੰਤਰੀ ਦਾ ਭਾਵੇਂ ਅਖਿਲੇਸ਼ ਯਾਦਵ ਨੂੰ ਬਣਾਤਾ, ਪਰ ਪਾਰਟੀ ਦੇ ਪੂਰੇ ਦਾ ਪੂਰਾ ਕਬਜ਼ਾ ਮੁਲਾਇਮ ਸਿੰਘ ਯਾਦਵ ਤੇ, ਸਰਕਾਰ ਵੀ ਉਹੀ ਚਲਾਉਂਦੇ ਸੀ। ਪ੍ਰੋਬਲਮ ਕਿੱਥੋਂ ਆਈ ਹੈ? ਚੌਧਰੀ ਅਮਰ ਸਿੰਘ ਜਿਹੜਾ ਆ ਉਹਨੂੰ ਵਾਪਸ ਲਿਆਂਦਾ, 6 ਸਾਲ ਕੱਢੀ ਰੱਖਿਆ, ਬਾਅਦ 5 ਮਹੀਨੇ ਪਹਿਲਾਂ ਉਹਨੂੰ ਵਾਪਸ ਲੈ ਕੇ ਆਂਦਾ, ਜਿਹਦੇ ਬਾਰੇ ਚਰਚਾ ਚੱਲਦੀ ਰਹੀ ਹੈ। ਖੁਦ ਅਖਿਲੇਸ਼ ਯਾਦਵ ਨੇ ਵੀ ਕਿਹਾ ਕਿ ਉਹ ਭਾਰਤੀ ਸਿਆਸਤ ਦੇ ਵਿੱਚ ਇੱਕ ਦਲਾਲੀ ਦਾ ਕੰਮ ਕਰਦੇ ਆ, ਕਮਿਸ਼ਨ ਏਜੰਟ ਨਹੀਂ ਜਿੱਦਾਂ ਹੁੰਦੇ। ਤੇ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ। ਤੇ ਉਹਨੂੰ ਵਾਪਸ ਲਿਆਂਦਾ ਗਿਆ ਤੇ ਉਹਨਾਂ ਮੁਹੱਬਤ ਵੀ ਪੂਰੀ ਦਿਖਾਈ ਮੁਲਾਇਮ ਸਿੰਘ ਯਾਦਵ ਨੇ, ਇਹ ਕਹਿ ਕੇ ਵੀ ਇਹਨੇ ਮੇਰੀ ਬੜਾ ਸਾਥ ਦਿੱਤਾ ਅਮਰ ਸਿੰਘ ਨੇ, ਮੈਂ ਇਹਨੂੰ ਨਹੀਂ ਛੱਡ ਸਕਦਾ, ਆਪਣੇ ਭਰਾ ਸ਼ਿਵਪਾਲ ਨੂੰ ਨਹੀਂ ਛੱਡ ਸਕਦਾ। ਤੇ ਪੰਗਾ ਇਹ ਪੈ ਗਿਆ ਕਿ ਅਖਿਲੇਸ਼ ਯਾਦਵ ਦਾ ਰਾਜ ਪਲਟਾ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਗਈ, ਅਮਰ ਸਿੰਘ ਵੱਲੋਂ ਰਚੀ ਗਈ। ਧਾਰਮਿਕ ਅਨੁਸ਼ਠਾਨ ਵੀ ਕਰਾਏ ਗਏ, ਯੱਗ ਵੀ ਕਰਵਾਏ ਗਏ। ਇਹ ਸਾਰੀਆਂ ਜਦੋਂ ਖਬਰਾਂ ਬਾਹਰ ਆਈਆਂ ਤੇ ਫਿਰ ਅਖਿਲੇਸ਼ ਯਾਦਵ ਨੇ ਵੀ ਕਹਿ ਲਓ ਵੀ ਆਪਣੇ ਤੇਵਰ ਦਿਖਾਏ ਤੇ ਉਹਨੇ ਸਰਕਾਰ ਤੋਂ ਆਪਣੇ ਹੀ ਚਾਚੇ ਨੂੰ ਬਰਖਾਸਤ ਵੀ ਕੀਤਾ। ਤੇ ਉਹਦੇ ਚਾਚਾ ਕਿਉਂਕਿ ਪਾਰਟੀ ਦਾ ਪ੍ਰਧਾਨ ਹੈ, ਉਹਨੇ ਅਖਿਲੇਸ਼ ਯਾਦਵ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਪਾਰਟੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਕਲੇਸ਼ ਇੰਨਾ ਵੱਧ ਗਿਆ ਵੀ ਕੱਲ ਕੋਸ਼ਿਸ਼ ਕੀਤੀ ਮੁਲਾਇਮ ਸਿੰਘ ਯਾਦਵ ਨੇ ਚਾਚੇ ਭਤੀਜੇ ਨੂੰ ਬੁਲਾਉਣ ਦੀ, ਜੱਫੀ ਵੀ ਪਵਾਤੀ, ਪਰ ਉਸ ਤੋਂ ਬਾਅਦ ਧੱਕਾ ਮੁੱਕੀ ਵੀ ਹੋ ਗਈ, ਮਾਈਕ ਵੀ ਖੋਏ ਗਿਆ ਇੱਕ ਦੂਜੇ ਤੋਂ। ਸੋ ਇਹ ਟੱਬਰ ਪੂਰੀ ਤਰ੍ਹਾਂ ਟੁੱਟਣ ਦੇ ਕਿਨਾਰੇ ਹੈ। ਮੁਲਾਇਮ ਸਿੰਘ ਯਾਦਵ ਦੀ ਜਿਹੜੀ ਦੂਸਰੀ ਪਤਨੀ ਹੈ ਉਹ ਵੀ ਇਹਦੀ ਸਾਜ਼ਿਸ਼ ਦੇ ਵਿੱਚ ਇੱਕ ਹਿੱਸਾ ਹੈ। ਸੋ
ਔਰ ਸਮਾਜਵਾਦੀ ਪਾਰਟੀ ਚੋਣਾਂ ਤੋਂ ਪਹਿਲੇ ਇੰਨੀ ਬੁਰੀ ਤਰ੍ਹਾਂ ਖਿੰਡ ਗਈ ਹੈ, ਜਿਹਦਾ ਲਾਭ ਜਿਹੜਾ ਆ ਸਿੱਧੇ ਤੌਰ ਦੇ ਉੱਤੇ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੂੰ ਹੋਣ ਵਾਲਾ ਹੈ। ਓਵਰਆਲ ਜਦੋਂ ਲਾਲਸਾਵਾਂ ਵੱਧ ਜਾਣ, ਜਦੋਂ ਸੱਤਾ ਦਾ ਲੋਭ ਪੈ ਜਾਏ, ਫਿਰ ਰਿਸ਼ਤੇ ਜਿਹੜੇ ਆ ਉਹ ਖਤਮ ਹੋ ਜਾਂਦੇ ਆ। ਇਹ ਉੱਤਰ ਪ੍ਰਦੇਸ਼ ਦੇ ਐਪੀਸੋਡ ਨੇ ਸਾਨੂੰ ਇਹ ਪ੍ਰਮਾਣਿਤ ਕਰ ਦਿੱਤਾ ਹੈ ਵੀ ਸੱਤਾ ਜਾਂ ਕੁਰਸੀ ਜਿਹੜੀ ਹੈ ਨਾ ਪਿਓ ਨੂੰ ਪਿਓ ਰਹਿਣ ਦਿੰਦੀ ਹੈ, ਨਾ ਪੁੱਤਰ ਨੂੰ ਪੁੱਤਰ ਰਹਿਣ ਦਿੰਦੀ ਹੈ। ਜੀ ਤੇ ਅੱਗੇ ਆਪਾਂ ਗੱਲ ਕਰਦੇ ਜੀ ਪਾਕਿਸਤਾਨ ਦੀ। ਇਸ ਦੇ ਵਿੱਚ ਇੱਕ ਨਵੇਂ ਕਿਸਮ ਦਾ ਹੀ ਹਮਲਾ ਹੋਇਆ ਆ, ਤੇ ਇਹ ਕਿੱਥੇ ਕਿ ਜਿਹੜੀ ਸੂਈ ਟਿਕਦੀ ਹੈ ਕਿ ਹਮਲਾ ਕਿੱਧਰੋਂ ਹੋਇਆ ਹੋਊਗਾ? ਦੇਖੋ, ਕੋਇਟਾ ਦੇ ਵਿੱਚ ਹਮਲਾ ਹੋਇਆ ਕਿੱਥੇ? ਪੁਲਿਸ ਟ੍ਰੇਨਿੰਗ ਕੈਂਪ ਤੇ 3 ਦਹਿਸ਼ਤਗਰਦ ਹਥਿਆਰ ਲਹਿਰਾਉਂਦੇ ਹੋਏ, ਧਮਾਕਾ ਦੀ ਸਮੱਗਰੀ ਲਹਿਰਾਉਂਦੇ ਹੋਏ ਉੱਥੇ ਆ ਵੜੇ ਤੇ ਉਹਨਾਂ ਨੇ ਬੜਾ ਜ਼ਬਰਦਸਤ ਹਮਲਾ ਕੀਤਾ। 61 ਪੁਲਿਸ ਕੈਡਿਟਸ ਜਿਹੜੇ ਮਾਰ ਦਿੱਤੇ ਤੇ 165 ਜ਼ਖਮੀ ਕਰ ਦਿੱਤੇ। ਇਹਦੀ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ, ਨੰਬਰ 1 ਤਾਂ ਇਸ ਕਰਕੇ ਕਰ ਰਹੇ ਹਾਂ ਵੀ ਦੁਨੀਆ 'ਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਜਿੱਥੇ ਲੋਕ ਮਾਰੇ ਜਾਂਦੇ ਆ, ਨਿਰਦੋਸ਼ ਲੋਕ ਮਾਰੇ ਜਾਂਦੇ ਆ, ਮਾਸੂਮ ਲੋਕ ਮਾਰੇ ਜਾਂਦੇ ਆ, ਸਾਨੂੰ ਜ਼ਰੂਰ ਪੰਜਾਬੀ ਰੇਡੀਓ ਯੂਐਸਏ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਹੈ, ਦੁੱਖ ਹੁੰਦਾ ਹੈ। ਦੂਜੀ ਗੱਲ ਇਹ ਹੈ, ਅੱਜ ਜ਼ਿਆਦਾ ਇੰਪੋਰਟੈਂਟ ਇਹਦੀ ਗੱਲ ਕਰਨੀ ਇਸ ਕਰਕੇ ਹੋ ਗਈ ਵੀ ਇਹ ਹਮਲਾ ਜਿੱਦਾਂ ਦੇ ਪਾਕਿਸਤਾਨ 'ਚ ਅੱਗੇ ਹਮਲੇ ਹੁੰਦੇ ਆ ਉਹਨਾਂ ਤੋਂ ਥੋੜ੍ਹਾ ਵੱਖਰਾ ਹੈ। ਉਹ ਕਿੱਦਾਂ? ਉਹ ਏਦਾਂ ਵੀ ਇਸ ਹਮਲੇ ਦਾ ਕਰਨ ਦਾ ਸਟਾਈਲ, ਤੇ ਦੂਜੀ ਗੱਲ ਹਮਲੇ ਤੋਂ ਬਾਅਦ ਇਸਲਾਮਿਕ ਸਟੇਟ ਨਾਲ ਜੁੜੀ ਹੋਈ ਜਿਹੜੀ ਇੱਕ ਨਿਊਜ਼ ਏਜੰਸੀ ਅਮਾਕ ਹੈ, ਉਹਨੇ ਇਹ ਦਾਅਵਾ ਕੀਤਾ ਕਿ ਇਹ ਹਮਲਾ ਹੀ ਅਸੀਂ ਕੀਤਾ ਜਿਹੜੀ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਕੀਤਾ। ਇਸਲਾਮਿਕ ਸਟੇਟ ਯਾਨੀ IS ਜਿਹੜੀ ਸੀਰੀਆ 'ਚ, ਇਰਾਕ 'ਚ ਬਹੁਤ ਬੁਰੀ ਤਰ੍ਹਾਂ ਤਬਾਹੀ ਮਚਾ ਚੁੱਕੀ, ਆਪਾਂ ਨੂੰ ਪਤਾ ਹੈ, ਨਰਕ ਬਣਾਤੇ ਉਹ ਇਲਾਕੇ। ਤੇ ਹੁਣ ਉਹ ਜੇ ਪਾਕਿਸਤਾਨ 'ਚ ਵੀ ਆ ਵੜੀ ਹੈ, ਪਾਕਿਸਤਾਨ ਨੂੰ ਵੀ ਇਸਲਾਮਿਕ ਸਟੇਟ ਨੇ ਆਪਣੀ ਪਨਾਹਗਾਹ ਬਣਾ ਲਿਆ, ਤਾਂ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਪਾਕਿਸਤਾਨ ਵਾਸਤੇ, ਪਾਕਿਸਤਾਨੀ ਆਵਾਮ ਵਾਸਤੇ, ਨਾਲ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨੀ ਆਰਮੀ ਵਾਸਤੇ ਇੱਕ ਚੈਲੰਜ ਹੈ। ਸਾਡੇ ਲਈ ਵੀ ਖਤਰਾ ਹੈ ਕਿਉਂਕਿ ਅਸੀਂ ਬਿਲਕੁਲ ਮੁੱਢ 'ਚ ਬੈਠੇ ਹਾਂ ਪਾਕਿਸਤਾਨ ਦੇ। ਉਹ ਭਾਰਤ ਵੱਲ ਵੀ ਵੱਧ ਸਕਦੇ ਨੇ ISI ਦੇ ਲੜਾਕੇ। ਤੇ ਏਦਾਂ ਦੇ ਕੁਝ ਹੈਂਡਲਰ ਫੜੇ ਵੀ ਗਏ, ਕੁਝ ਲੋਕ ਜਿਹੜੇ ਕਨੈਕਸ਼ਨ ਉਹਨਾਂ ਦੇ ਸੀ ਬੰਬੇ 'ਚ, ਕੋਈ ਕਿਤੇ ਦੇਸ਼ ਵੱਖ-ਵੱਖ ਹਿੱਸਿਆਂ ਤੋਂ ਕੁਝ ਲੋਕ ਫੜੇ ਵੀ ਗਏ ਜਿਨ੍ਹਾਂ ਦੇ ਕਨੈਕਸ਼ਨ ਜਿਹੜੇ IS ਨਾਲ ਸੀਗੇ। ਪਰ ਪਾਕਿਸਤਾਨ 'ਚ ਇਸ ਕਿਸਮ ਦਾ ਹਮਲਾ ਕਰਕੇ ਪ੍ਰਮਾਣਿਤ ਕਰ ਦੇਣਾ ਕਿ ISI ਪਾਕਿਸਤਾਨ 'ਚ ਪਹੁੰਚ ਚੁੱਕੀ ਹੈ ਤੇ ਪਾਕਿਸਤਾਨ ਨੂੰ ਆਪਣੀ ਪਨਾਹਗਾਹ ਬਣਾਉਣ ਜਾ ਰਹੀ ਹੈ, ਉਹ ਜਿੱਥੇ ਪਾਕਿਸਤਾਨ ਲਈ ਬਹੁਤ ਵੱਡਾ ਖਤਰਾ ਹੈ, ਭਾਰਤ ਲਈ ਵੀ ਇੱਕ ਖਤਰਾ ਪੈਦਾ ਹੋ ਜਾਂਦਾ ਗੁਆਂਢ ਹੋਣ ਕਰਕੇ। ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਸਾਡੇ ਭਾਰਤ ਵਾਲੇ ਪਾਸਿਓਂ ਹੁਣ ਸਾਨੂੰ ਜ਼ਿਆਦਾ ਚੌਕਸੀ ਦੀ ਜ਼ਰੂਰਤ ਹੈ, ਖਾਸ ਤੌਰ 'ਤੇ ਘੁਸਪੈਠ ਜਿਹੜੀ ਹੁੰਦੀ ਹੈ। ਦੂਜੀ ਗੱਲ, ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਆਰਮੀ ਵਾਸਤੇ ਜਿਹੜਾ ਇਹ ਚੈਲੰਜ ਹੈ, ਉਹਨਾਂ ਨੂੰ ਇਸ ਚੈਲੰਜ ਨੂੰ ਸਮਝਣਾ ਚਾਹੀਦਾ ਹੈ ਤੇ ਪਾਕਿਸਤਾਨ ਨੂੰ ਇਹ ਪਨਾਹਗਾਹ ਨਹੀਂ, ਇਸਲਾਮਿਕ ਸਟੇਟ ਵਾਲੇ ਪਨਾਹਗਾਹ ਨਹੀਂ, ਪਾਕਿਸਤਾਨ ਨੂੰ ਕਬਰਗਾਹ ਬਣਾ ਦੇਣਗੇ। ਪਾਕਿਸਤਾਨ ਨੂੰ ਕਬਰਗਾਹ ਬਣਾਉਣ ਤੋਂ ਰੋਕਣ ਵਾਸਤੇ ਪਾਕਿਸਤਾਨ ਦੀ ਹਕੂਮਤ ਤੇ ਪਾਕਿਸਤਾਨ ਦੀ ਆਰਮੀ ਨੂੰ ਇੱਕ ਤਾਲਮੇਲ ਦੇ ਨਾਲ ਕੰਮ ਕਰਨਾ ਪਏਗਾ, ਨਹੀਂ ਤਾਂ ਆਉਣ ਵਾਲਾ ਸਮਾਂ ਇਰਾਕ ਵਰਗਾ ਹੋ ਸਕਦਾ ਪਾਕਿਸਤਾਨ ਲਈ, ਆਉਣ ਵਾਲਾ ਸਮਾਂ ਸੀਰੀਆ ਵਰਗਾ ਹੋ ਸਕਦਾ ਪਾਕਿਸਤਾਨ ਲਈ, ਆਉਣ ਵਾਲਾ ਸਮਾਂ ਏਦਾਂ ਦਾ ਨਾ ਹੋਵੇ ਪਾਕਿਸਤਾਨ ਲਈ। ਅਸੀਂ ਇਹਦੀ ਦੁਆ ਕਰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਦੀ ਆਰਮੀ ਤੇ ਪਾਕਿਸਤਾਨ ਦੀ ਸਰਕਾਰ ਇਹਦੇ ਤੇ ਕੁਝ ਸਖਤ ਕਿਸਮ ਦੇ ਫੈਸਲੇ ਲੈ ਕੇ ਕੋਈ ਐਕਸ਼ਨ ਪਲਾਨ ਕਰਨਗੇ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸੁਰਖੀਆਂ ਜੀ ਜਿਹੜੀਆਂ ਚੱਲ ਰਹੀਆਂ ਨੇ ਅਖਬਾਰਾਂ ਦੀਆਂ ਕਿ 30,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਾਲੀਪੌਪ। ਦੇਖੋ, ਮੈਨੂੰ ਇਸੀ ਗੱਲ ਦੀ ਸਮਝ ਆਉਂਦੀ ਵੀ ਤੁਸੀਂ 9.5 ਸਾਲ ਲੋਕਾਂ ਦੇ ਡਾਂਗਾ ਫੇਰੀ ਗਏ, ਜਦੋਂ ਡਿਮਾਂਡ ਕਰਦੇ ਵਿਚਾਰੇ ਵੀ ਅਸੀਂ ਸਾਨੂੰ ਪੱਕੇ ਕਰੋ, ਫਿਰ ਉਹਨਾਂ ਦੀ ਗੱਲ ਵੀ ਨਹੀਂ ਸੁਣੀ ਜਾਂਦੀ, ਉਹਨਾਂ ਦੇ ਡਾਂਗ ਭਰਾਈ ਜਾਂਦੀ ਹੈ। ਅਚਾਨਕ ਤੁਹਾਨੂੰ ਸੁਪਨਾ ਆ ਜਾਂਦਾ ਕਿ ਇਹਨਾਂ ਨੂੰ ਪੱਕੇ ਕਰ ਦਈਏ। ਕਦੋਂ ਸੁਪਨਾ ਆਉਂਦਾ? ਜਦੋਂ ਚੋਣਾਂ ਦੇ ਵਿੱਚ 2 ਮਹੀਨੇ ਰਹਿ ਗਏ, 3 ਮਹੀਨੇ ਰਹਿ ਗਏ ਤੇ ਚੋਣ ਜ਼ਾਬਤਾ ਕਿਸੇ ਵੇਲੇ ਵੀ ਲਾਗੂ ਹੋ ਸਕਦਾ। ਹੁਣ ਕੈਬਨਿਟ ਨੇ ਫੈਸਲਾ ਕਰਤਾ 30,000 ਜਿਹੜੇ ਕਾਂਟਰੈਕਟ ਤੇ ਮੁਲਾਜ਼ਮ ਹੈਗੇ ਆ 3 ਸਾਲ ਤੋਂ ਜਿਹੜੇ ਲਗਾਤਾਰ, ਉਹਨੂੰ ਰੈਗੂਲਰ ਕਰਾਂਗੇ। ਜਾਂ ਤਾਂ ਰੈਗੂਲਰ ਕਰ ਦਿਓ, ਹੁਣੇ ਦਿਓ, ਨੋਟੀਫਿਕੇਸ਼ਨ ਜਾਰੀ ਕਰੋ, ਲਓ ਜੀ 30,000 ਰੈਗੂਲਰ ਕਰਾਂਗੇ ਕਹਿ ਰਹੇ ਆ। ਤੇ ਉਹਨਾਂ ਨੇ ਕਿਹਾ ਕਰਾਂਗੇ, ਤੇ ਕੱਲ ਨੂੰ ਜਦੋਂ ਹਾਲੇ ਸੁਰਖੀਆਂ ਬਣ ਰਹੀਆਂ, ਅਖਬਾਰਾਂ 'ਚ ਸੁਰਖੀਆਂ ਲੱਗੀਆਂ, ਕੱਲ ਤੱਕ ਹਾਲੇ ਸੁਰਖੀ ਸੁਖੜੀ ਨਹੀਂ, ਕੱਲ ਨੂੰ ਹੋ ਸਕਦਾ ਚੋਣ ਜ਼ਾਬਤਾ ਲਾਗੂ ਹੋ ਜਾਵੇ, ਕੱਲ ਨੂੰ ਚੋਣ ਕਮਿਸ਼ਨ ਕਹਿ ਜਾਵੇ ਚੋਣ ਦੀ ਤਰੀਕ ਆ ਹੈ ਜੀ, ਕੱਲ ਤੋਂ ਚੋਣ ਜ਼ਾਬਤਾ ਲਾਗੂ ਹੋ ਜਾਵੇ, ਕਿੱਥੋਂ ਪੱਕੇ ਹੋ ਜਾਣਗੇ? ਇਹ ਲੋਲੀਪੌਪ ਜਿਹੜੇ ਦਿੱਤੇ ਜਾਂਦੇ ਪੱਕੇ ਕਰ ਵੀ ਦੇਣਗੇ। ਮੰਨ ਲਓ ਜੇ ਚੋਣ ਜ਼ਾਬਤਾ ਨਹੀਂ ਵੀ ਲਾਗੂ ਹੁੰਦਾ, ਪਹਿਲਾਂ ਇਹ ਬੜੀ ਤੇਜ਼ੀ ਨਾਲ ਪ੍ਰਕਿਰਿਆ ਪੂਰੀ ਕਰਕੇ ਇਹਨਾਂ ਨੂੰ ਪੱਕੇ ਕਰ ਵੀ ਦੇਣਗੇ। ਨਵੀਂ ਸਰਕਾਰ ਆਉਂਦੇ ਚੈਲੰਜ ਹੋ ਜਾਣਾ। ਇਹ ਅਸਲ ਦੇ ਵਿੱਚ ਸਰਕਾਰ ਨੂੰ ਰੀਥਿੰਕ ਕਰਨਾ ਚਾਹੀਦਾ। ਹੁਣ ਤਾਂ ਗਈ ਇਹ ਸਰਕਾਰ, ਪਰ ਬਾਕੀ ਪਾਰਟੀਆਂ ਨੂੰ ਇਹਦੇ ਤੇ ਸੋਚਣਾ ਚਾਹੀਦਾ, ਜਿਹਨਾਂ ਦੀ ਸਰਕਾਰ ਬਣਨੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ, ਜਾਂ ਬਣੇਗੀ ਉਹਨਾਂ ਨੂੰ ਉਹ ਸੋਚਣ ਵੀ ਆਉਂਦੇ ਹੀ ਏਦਾਂ ਦੇ ਕੰਮ ਕਰਨ, ਆਉਂਦੇ ਹੀ
ਤੁਸੀਂ ਕੰਮ ਸ਼ੁਰੂ ਕਰ ਦਿੰਦੇ ਹੋ ਆਪਣੀ ਜੇਬਾਂ ਭਰਨ ਦਾ। ਮਤਲਬ 1.5 ਸਾਲ ਤਾਂ ਤੁਸੀਂ ਆਪਣੇ ਖਜ਼ਾਨੇ ਭਰਦੇ ਹੋ, ਬਾਅਦ ਵਿੱਚ ਥੋੜੀ ਬਹੁਤ ਸੁਰਤ ਆਉਂਦੀ ਹੈ, ਦੇਖਦੇ ਕੀ ਕਰਨਾ ਕੀ ਨਹੀਂ ਕਰਨਾ, ਤੇ ਫਿਰ ਮਾੜੇ ਮੋਟੇ ਜਿਹੜੇ ਮੂੰਹ ਦਿਖਾਈ ਵਾਸਤੇ ਕੁਝ ਕੰਮ ਕਰ ਦਿੰਦੇ ਹੋ। 5 ਸਾਲ ਏਡੇ ਲੱਗ ਜਾਂਦੇ ਆ, ਆਖਰੀ 4 ਮਹੀਨਿਆਂ ਦੇ ਵਿੱਚ ਇਸ ਤਰ੍ਹਾਂ ਦੇ ਦਾਅਵੇ ਕਰਕੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਸਿਆਸਤ ਕੀਤੀ ਜਾਂਦੀ ਹੈ। ਇਹ ਲੋਲੀਪੌਪ ਜਿੱਦਾਂ ਲਫ਼ਜ਼ ਤੁਸੀਂ ਵਰਤਿਆ, ਨੌਕਰੀਆਂ ਦੇ ਲੋਲੀਪੌਪ ਦੇ ਕੇ ਇਹਨਾਂ ਨੂੰ ਵੋਟਾਂ 'ਚ ਕਨਵਰਟ ਕਰਨ ਦੀ ਕੋਸ਼ਿਸ਼ ਹੈ। ਇਸ ਕੋਸ਼ਿਸ਼ ਦੇ ਵਿੱਚ ਸ਼ਾਇਦ ਸਫਲਤਾ ਨਾ ਮਿਲੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ। ਅਜੀਤ ਅੱਗੇ ਜੀ ਇੱਕ ਸੋਸ਼ਲ ਮੀਡੀਆ ਤੇ ਖਬਰ ਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਉਹਦੀ ਤੁਹਾਨੂੰ ਅਹੁਦੇਦਾਰੀ ਮਿਲੀ ਆ, ਤੇ ਉਹਦੀਆਂ ਕੀ ਕੀ ਜ਼ਿੰਮੇਵਾਰੀਆਂ ਪਈਆਂ ਤੁਹਾਡੇ ਸਿਰ? ਦੇਖੋ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਜਿਹੜੀ ਹੈ, ਇਹ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਹੈ। ਦੁਨੀਆ ਭਰ ਦੇ ਲੇਖਕ ਇਹਦੇ ਮੈਂਬਰ ਹੈ। 3600 ਦੇ ਕਰੀਬ ਜਿਹੜੇ ਲੇਖਕ ਇਹਦੇ ਮੈਂਬਰ ਹੈ। 1956 ਚ ਕੇਂਦਰੀ ਸਭਾ ਹੋਂਦ ਵਿੱਚ ਆਈ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਵੀ ਇਹਦੇ ਪ੍ਰੈਜ਼ੀਡੈਂਟ ਰਹੇ। ਗਿਆਨੀ ਹੀਰਾ ਸਿੰਘ ਦਰਦ ਤੋਂ ਲੈ ਕੇ ਸਾਧੂ ਸਿੰਘ ਹਮਦਰਦ ਤੱਕ, ਫਿਰ ਭਾਜੀ ਗੁਰਸ਼ਰਨ, ਸੰਤੋਖ ਸਿੰਘ ਧੀਰ, ਪ੍ਰਿੰਸੀਪਲ ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਵੱਡੇ ਲੋਕ ਜਿਹੜੇ ਆ ਇਹਨਾਂ ਦੇ ਪ੍ਰੈਜ਼ੀਡੈਂਟ ਰਹੇ ਨੇ। ਵੱਡੇ ਲੋਕ ਇਹਨਾਂ ਦੇ ਜਨਰਲ ਸਕੱਤਰ ਰਹੇ ਨੇ। ਤੇਰਾ ਸਿੰਘ ਚੰਦ ਤੋਂ ਲੈ ਕੇ ਰਵੀ ਰਵਿੰਦਰ, ਡਾਕਟਰ ਰਵੀ ਰਵਿੰਦਰ ਤੇ ਰਘਵੀਰ ਸਿੰਘ ਸਿਰਜਣਾ ਤੱਕ, ਤੇ ਤਾਰਾ ਸਿੰਘ ਸੰਧੂ ਵਗੈਰਾ ਵਗੈਰਾ। ਤੇ ਹੁਣ ਕੱਲ ਜਿਹੜੀ ਸਾਡੀ ਨੋਮੀਨੇਸ਼ਨ ਸੀ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਿਹੜੀ ਨੋਮੀਨੇਸ਼ਨ ਵਾਪਸ ਲੈਣ ਦੀ ਆਖਰੀ ਤਰੀਕ ਸੀ। ਚੋਣਾਂ ਤਾਂ 6 ਨਵੰਬਰ ਨੂੰ ਹੋਣੀ ਹੈ। ਉਹਦੇ ਚ ਪ੍ਰਧਾਨ ਤੇ ਜਨਰਲ ਸੈਕਟਰੀ ਬਾਰੇ ਸਹਿਮਤੀ ਹੋ ਗਈ, ਯਾਨੀ ਅਨਅਪੋਜ਼ਡ 2 ਅਹੁਦੇ ਚੁਣੇ ਗਏ ਨੇ। ਬਾਕੀ ਸ਼ਾਇਦ ਚੋਣ ਹੋਏਗੀ 6 ਨਵੰਬਰ ਨੂੰ। ਪ੍ਰਧਾਨ ਵਾਸਤੇ ਡਾਕਟਰ ਸਰਬਜੀਤ ਸਿੰਘ ਪੰਜਾਬੀ ਦੇ ਆਲੋਚਕ ਨੇ, ਉਹਨਾਂ ਤੇ ਸਰਬਸੰਮਤੀ ਹੋਈ ਹੈ। ਤੇ ਜਨਰਲ ਸਕੱਤਰ ਲਈ ਸੁਸ਼ੀਲ ਦੁਸਾਂਝ, ਜਿਹੜੇ ਰੋਜ਼ ਮੈਂ ਤੁਹਾਡੇ ਨਾਲ ਗੱਲ ਕਰਦਾ, ਮੈਨੂੰ ਚੁਣਿਆ ਗਿਆ ਸਰਬਸੰਮਤੀ ਨਾਲ। ਸੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡੇ ਤੇ। ਸਾਡੇ ਤੇ ਘੱਟੋ ਘੱਟ ਦੁਨੀਆ ਦੀ ਜਿਹੜੀ ਲੇਖਕਾਂ ਦੀ ਸਭ ਤੋਂ ਵੱਡੀ ਜਥੇਬੰਦੀ ਪੰਜਾਬੀ ਲੇਖਕਾਂ ਦੀ, ਉਹਦੇ ਸਾਰੇ ਲੇਖਕਾਂ ਨੇ ਸਾਡੇ ਤੇ ਯਕੀਨ ਪ੍ਰਗਟ ਕੀਤਾ, ਵਿਸ਼ਵਾਸ ਪ੍ਰਗਟ ਕੀਤਾ। ਸੋ ਇਹ ਸਮਝਿਆ ਕਿ ਪੰਜਾਬੀ ਜ਼ੁਬਾਨ, ਪੰਜਾਬੀ ਭਾਸ਼ਾ ਨੂੰ ਪਰਨਾਈ ਹੋਈ ਜਿਹੜੀ ਜਥੇਬੰਦੀ ਹੈ, ਇਹਦੀ ਅਗਵਾਈ ਨਹੀਂ, ਅਸੀਂ ਇਹਦੀ ਇੱਕ ਕਿਸਮ ਦੀ ਜ਼ਿੰਮੇਵਾਰੀ ਜਿਹੜੀ ਸਾਨੂੰ ਦਿੱਤੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ। ਤੇ ਖਾਸ ਤੌਰ ਤੇ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੋਂ ਦੀ ਕਹਿ ਲਓ ਵੀ ਜੰਮਪਲ ਹੈ ਪੰਜਾਬੀ, ਉਸ ਪੰਜਾਬੀ ਨੂੰ ਲੋੜੀਂਦਾ ਜਿਹੜਾ ਮਾਣ ਤਾਣ ਨਹੀਂ ਮਿਲ ਰਿਹਾ, ਉਹ ਮਾਣ ਤਾਣ ਦਿਵਾਉਣ ਦੀ ਲੜਾਈ ਆਖਰੀ ਮਰਹਲੇ ਤੱਕ ਲਿਜਾਣ ਦੀ ਕੋਸ਼ਿਸ਼ ਜ਼ਰੂਰ ਸਾਡੀ ਰਹੇਗੀ। ਕਿਉਂਕਿ ਨਾ ਤਾਂ ਸਾਡੇ ਇੱਥੇ ਦੇਖੋ, ਕਹਿਣ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਜਿਹੜੇ ਦਸਖਤ ਕਰਦੇ ਆ ਜਿਹੜੀ ਚਿੱਠੀਆਂ ਤੇ, ਉਹ ਪੰਜਾਬੀ ਚ ਕਰਦੇ ਆ, ਗੁਰਮੁਖੀ ਚ ਕਰਦੇ ਆ। ਪੱਪਾ ਪੂਰਾ ਰਾਰਾ, ਕੱਕੇ ਨੂੰ ਕੰਨਾ, ਸੱਸੇ ਪਰ ਬਿੰਦੀ, ਪ੍ਰਕਾਸ਼ ਸਿੰਘ ਬਾਦਲ ਏਦਾਂ ਲਿਖਦੇ ਹੋ, ਪਰ ਸਿਰਫ ਦਸਖਤ ਹੀ ਹੁੰਦੇ ਉਹਨਾਂ ਦੇ ਪੰਜਾਬੀ ਚ। ਬਾਕੀ ਸਾਰਾ ਸਰਕਾਰੀ ਕੰਮਕਾਜ ਅੰਗਰੇਜ਼ੀ ਚ ਹੁੰਦਾ। ਅਸੀਂ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਹੈ, ਪਹਿਲੀ ਗੱਲ, ਕਿਸੇ ਭਾਸ਼ਾ ਦੇ ਵਿਰੋਧੀ ਨਹੀਂ। ਜਿੰਨੀਆਂ ਭਾਸ਼ਾਵਾਂ ਉਹ ਚੰਗੀ ਗੱਲ ਹੈ, ਪਰ ਆਪਣੀ ਮਾਂ ਦੀ ਕਬਰ ਦੇ ਉੱਤੇ ਬਗਾਨੇ ਮਹਿਲ ਉਸਾਰਨੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਸਾਰਾ ਸਰਕਾਰੀ ਕੰਮਕਾਜ ਅੰਗਰੇਜ਼ੀ ਚ ਹੁੰਦਾ। ਥਾਣੇ ਕਚਹਿਰੀਆਂ ਤੁਸੀਂ ਚੱਲ ਜਾਓ, ਮਤਲਬ ਜਿਹੜੀ FIR ਲਿਖਦੇ ਨਾ, ਉਹ ਕਹਿਣ ਨੂੰ ਗੁਰਮੁਖੀ ਹੁੰਦੀ ਹੈ, ਲਿਖਣਗੇ ਗੁਰਮੁਖੀ ਕਿ ਜੇ ਤੁਸੀਂ ਪੜ੍ਹ ਕੇ ਉਹਦੇ ਅਰਥ ਦੱਸ ਦਿਓ ਮੈਂ ਮੰਨ ਜਾਊ। ਸਾਰੀ ਉਹ ਜਿਹੜੀ ਇੱਕ ਫਾਰਸੀ ਤੁਰੀ ਆਉਂਦੀ ਹੈ, ਉਹ ਭਾਸ਼ਾ, ਅਦਾਲਤਾਂ ਦੀ ਭਾਸ਼ਾ ਵੀ ਇਹੀ, ਜੱਜ ਸਾਹਿਬ ਜਾਂ ਵਕੀਲ ਅੰਗਰੇਜ਼ੀ ਚ ਗੱਲਾਂ ਕਰੀ ਜਾਂਦੇ ਆ। ਜਿਹੜਾ ਬਾਕੀ ਕੰਮ ਹੁੰਦੇ ਆ ਥੋੜੇ ਬਹੁਤ ਤਹਿਰੀਕੀ ਕੰਮ, ਜਾਂ ਜਿਹੜੇ ਅਦਾਲਤਾਂ ਕਚਹਿਰੀਆਂ ਦੇ ਕੰਮ ਆ, ਉਹ ਵੀ ਫਾਰਸੀ ਭਾਸ਼ਾ ਜਿਹੜੀ ਵਰਤੀ ਜਾਂਦੀ ਹੈ। ਜ਼ਮੀਨ ਦੀ ਰਜਿਸਟਰੀ ਲੈ ਲਓ ਤੁਸੀਂ, ਆਪਣੇ ਮਕਾਨ ਦੀ ਰਜਿਸਟਰੀ ਲੈ ਲਓ, ਜ਼ਮੀਨ ਦੀ ਰਜਿਸਟਰੀ ਲੈ ਲਓ, ਤੁਹਾਨੂੰ ਰਜਿਸਟਰੀ ਪੜ੍ਹ ਕੇ ਕੱਖ ਨਹੀਂ ਸਮਝ ਆਊਗਾ। ਲਿਖੀ ਭਾਵੇਂ ਉਹ ਗੁਰਮੁਖੀ ਚ ਹੋਊਗੀ, ਸਮਝ ਕੱਖ ਨਹੀਂ ਆਊਗਾ। ਸੋ ਇਹ ਸਾਰੀਆਂ ਚੀਜ਼ਾਂ, ਗਿਆਨ ਵਿਗਿਆਨ ਦੀ ਭਾਸ਼ਾ ਸਾਡੀ ਪੰਜਾਬੀ ਹੋਵੇ, ਮੈਡੀਕਲ ਦੀ, ਸਿਹਤ ਸਿੱਖਿਆ ਦੀ ਭਾਸ਼ਾ ਸਾਡੀ ਪੰਜਾਬੀ ਹੋਵੇ, ਅਦਾਲਤਾਂ 'ਚ ਪੰਜਾਬੀ ਵਰਤੀ ਜਾਵੇ, ਥਾਣਿਆਂ 'ਚ ਪੰਜਾਬੀ ਹੋਵੇ, ਸਰਕਾਰੀ ਕੰਮਾਂ 'ਚ ਪੰਜਾਬੀ ਹੋਵੇ, ਸਰਕਾਰੀ ਸਕੂਲਾਂ 'ਚ ਪੰਜਾਬੀ ਪਹਿਲੀ ਜਮਾਤ ਤੋਂ ਹੈਗੀ ਆ ਹਾਲੇ ਵੀ, ਪਰ ਉਹਦੇ ਬਾਵਜੂਦ ਅੰਗਰੇਜ਼ੀ ਪਹਿਲੀ ਜਮਾਤ ਤੋਂ ਕਰ ਦਿੱਤੀ ਗਈ ਹੈ। ਉਹ ਜਿਹੜਾ ਗੈਰ ਵਿਗਿਆਨਕ ਕਦਮ ਚੁੱਕੇ ਗਏ ਉਹ ਖਤਮ ਹੋ ਕਰਨ ਪ੍ਰਾਈਵੇਟ ਸਕੂਲਾਂ 'ਚ ਵੀ ਲਾਜ਼ਮੀ ਕੀਤੀ ਜਾਵੇ ਪੰਜਾਬੀ। ਇਹ ਇੱਕ ਲੜਾਈ ਹੈ, ਲੰਬੀ ਲੜਾਈ ਹੈ, ਤੇ ਕੇਵਲ ਲੇਖਕਾਂ ਦੀ ਲੜਾਈ ਨਹੀਂ ਹੈ। ਇਸ ਲੜਾਈ ਨੂੰ ਲੇਖਕਾਂ ਦੀ ਲੜਾਈ ਤੋਂ ਉਠਾ ਕੇ ਜਨਤਕ ਲੜਾਈ ਵਿੱਚ ਤਬਦੀਲ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ। ਕੋਸ਼ਿਸ਼ ਕਰਾਂਗੇ, ਬਾਕੀ ਹੋਰ ਬੜੇ ਮੁੱਦੇ ਨੇ, ਕਿਸੇ ਦਿਨ ਖੁੱਲ੍ਹ ਕੇ ਗੱਲਬਾਤ ਕਰਾਂਗੇ ਇਹ ਸਾਰੇ ਮੁੱਦਿਆਂ ਦੇ ਉੱਤੇ। ਤੇ ਪਰ ਇਹ ਸਾਡੀ ਲੜਾਈ ਜਿਹੜੀ ਹੈ, ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ ਸਾਡੇ ਤੇ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਉਹਨੂੰ ਜ਼ਰੂਰ ਨਿਭਾਉਣ ਦੀ ਸਾਡੇ ਵੱਲੋਂ ਕੋਸ਼ਿਸ਼ ਹੋਏਗੀ। ਤੇ ਜੀ ਬਿਲਕੁਲ, ਪੰਜਾਬੀ ਰੇਡੀਓ USA ਵੱਲੋਂ ਤੇ ਸਰੋਤਿਆਂ ਵੱਲੋਂ ਆਪ ਨੂੰ ਬਹੁਤ ਬਹੁਤ ਮੁਬਾਰਕ ਇਸ ਅਹੁਦੇ ਲਈ, ਤੇ ਅਸੀਂ ਆਸ ਵੀ ਕਰਦੇ ਹਾਂ ਕਿ ਤੁਸੀਂ ਜਿਹੜੀਆਂ ਜ਼ਿੰਮੇਵਾਰੀਆਂ ਦੱਸੀਆਂ ਇਸ ਨੂੰ ਨਿਭਾਓਗੇ ਵੀ, ਕਿਉਂਕਿ ਪੰਜਾਬੀ ਦੀ ਦੁਰਦਸ਼ਾ ਤੁਸੀਂ ਦੱਸੀ ਹੈ, ਤੇ ਪੰਜਾਬੀ ਦੀ ਇਹ ਦੁਰਦਸ਼ਾ ਠੀਕ ਕਰਨ ਲਈ ਵਾਕਿਆ ਹੀ ਕਿਸੇ ਨਾ ਕਿਸੇ ਨੂੰ ਜਿਹੜਾ ਇਸ ਤਰ੍ਹਾਂ ਅੱਗੇ ਆਉਣਾ ਪੈਣਾ ਆ, ਤੇ ਬੁੱਧੀਜੀਵੀ ਵਰਗ ਹੈ ਜਿਹੜਾ ਉਹਦੇ ਲਈ ਬਹੁਤ ਜ਼ਰੂਰੀ ਆ।
ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਤੁਸੀਂ ਨਜ਼ਰ ਮਾਰੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਤੇ ਇਹ ਸਾਂਝੀ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਤੇ ਕਰਦੇ ਨੇ ਤਬਸਰਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।